ਚਲੋ ਜੀ, ਸਾਡੇ ਨਾਲ ਇਹਨਾਂ ਦੇ ਬੇਟੀ ਜੀ ਵੀ ਮੌਜੂਦ ਨੇ। ਉਹ ਕਹਿ ਰਹੇ ਕਿ ਮੈਂ ਤਾਂ ਰਹਿਣਾ ਹੀ ਇੱਥੇ ਹੈ, ਜਿੱਦ ਕਰ ਰਹੇ ਇਹਨਾਂ ਨਾਲ। ਤਾਂ ਤੁਸੀਂ ਪਹਿਲੀ ਵਾਰੀ ਫੈਮਿਲੀ ਲੈ ਆਏ ਹੋ, ਇਹ ਕਿੱਦਾਂ ਜ਼ੇਨ 'ਚ ਆਇਆ ਤੁਹਾਡੇ? ਨਹੀਂ, ਮੈਂ ਕਿਤੇ ਵੀ ਜਾਵਾਂ ਨਾ ਤੇ ਮੈਂ ਸਾਰੀ ਫੈਮਿਲੀ ਲੈ ਕੇ ਜਾਂਦਾ ਵਾਂ। ਔਰ ਭਾਈ ਸਾਹਿਬ ਦੇ ਘਰ ਵਾਲੇ ਵੀ ਆਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨੇ ਆ, ਕਿਉਂਕਿ ਬਾਅਦ 'ਚ ਗੁੱਸੇ ਨਾ ਕਿਤੇ ਹੋ ਜਾਣੇ ਇਹਨਾਂ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਲੈ ਕੇ ਦਿੱਤਾ ਜੀ ਇਹਨਾਂ ਨੂੰ ਇੱਥੋਂ ਫਿਰ ਕਰਤਾਰਪੁਰ ਸਾਹਿਬ ਤੋਂ, ਪਾਕਿਸਤਾਨ ਤੋਂ? ਬਸ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਚੱਲੇ ਜੀ। ਆਉਣ ਵਿਚਾਰੇ ਕਈ ਵਾਂਝੇ ਆ ਜਿਨ੍ਹਾਂ ਦੇ ਪਾਸਪੋਰਟ ਨਹੀਂ ਹੈਗੇ, ਜਿਸ ਤਰ੍ਹਾਂ ਮੇਰੇ ਸਿਸਟਰ ਵਗੈਰਾ ਹੀ ਆ, ਉਹਨਾਂ ਦੇ ਪਾਸਪੋਰਟ ਵਗੈਰਾ ਨਹੀਂ ਹੈਗੇ, ਵਿਚਾਰੇ ਬਹੁਤ ਤਰਸਦੇ ਆ ਸੰਗਤ। ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਨਾ, ਜਿਸ ਤਰ੍ਹਾਂ ਤੁਹਾਡਾ ਮੱਕਾ ਨਾ, ਜਿਸ ਤਰ੍ਹਾਂ ਤੁਸੀਂ ਮੱਕੇ ਨੂੰ ਆਪਣਾ ਮੰਨਦੇ ਨਾ ਮੁਸਲਮਾਨ ਭਾਈਚਾਰਾ, ਉਸੇ ਤਰ੍ਹਾਂ ਇਹ ਸਾਡਾ ਮੱਕਾ ਵਾ ਪਾਕਿਸਤਾਨ ਦੇ ਵਿੱਚ। ਜੀ अस्सलाम वालेकुम, सत श्री अकाल। मैं अंजम गिल और तुसी देख रहे हो सोशल अलर्ट। इस टाइम मौजूद हाँ गुरुद्वारा करतारपुर साहब और साडे नाल चढ़दे पंजाब तो आए एक भाजी ने, उन्होंने गलबात करने आ कि उन्होंने इत्थे आण के किवें दा लगा। अस्सलाम वालेकुम जी, सत श्री अकाल। वाहिगुरू जी का खालसा, वाहिगुरू जी की फतेह। आप जी अस्सलाम वालेकुम जी। जी वाह सलाम। तो तुहानू सत श्री अकाल जी। सत श्री अकाल जी, सत श्री अकाल। कित्थों आए हो, किहड़े शहर तो आए हो, किहड़े पिंड तो आए हो? ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਰਾਮਦਾਸ ਦੀ ਧਰਤੀ ਤੋਂ ਆਏ ਜੀ। ਤੇ ਕਿੱਦਾਂ ਦਾ ਲੱਗ ਰਿਹਾ ਇੱਥੇ ਆ ਕੇ? ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ। ਅਸੀਂ ਪਹਿਲੀ ਵਾਰ ਆਏ ਹਾਂ। ਮੈਂ 46 ਸਾਲ ਦੀ ਆਪਣੀ ਮਤਲਬ ਜਨਮ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਕੀਤੀ ਆ, ਉਹਨਾਂ ਦੇ ਦਰਸ਼ਨ ਦਾਰੇ ਕੀਤੇ ਆ। ਬਹੁਤ ਹੀ ਚੰਗਾ ਲੱਗਾ ਸਾਨੂੰ ਆਣ ਕੇ, ਬਹੁਤ ਪਿਆਰ ਮਿਲਿਆ ਸਾਰੇ ਪਾਕਿਸਤਾਨ ਵਾਸੀਆਂ ਵੱਲੋਂ ਅਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਖੁਸ਼ੀਆਂ ਮਿਲੀਆਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਛੂਹ ਦੇ ਚਰਨ ਪ੍ਰਾਪਤ ਕੀਤੀ। ਆਪਾਂ ਚਰਨਾਂ ਦੀ ਛੂਹ ਦਰਸ਼ਨ ਦਿਦਾਰੇ ਕੀਤੇ ਅਤੇ ਮਨ ਬਹੁਤ ਨਿਹਾਲ ਹੋਇਆ ਜੀ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ। ਅਤੇ ਬਹੁਤ ਧੰਨਵਾਦ ਆਪ ਜੀ ਦਾ, ਜੋ ਆਪ ਜੀ ਨੇ ਸਾਡੇ ਨਾਲ ਵਿਚਾਰ ਕੀਤੇ ਜੀ। ਤੁਸੀਂ ਫੈਮਿਲੀ ਨੂੰ ਨਾਲ ਲੈ ਕੇ ਆਏ ਹੋ। ਪਹਿਲੀ ਵਾਰੀ ਤਾਂ ਬੰਦਾ ਇਕੱਲਾ ਆਉਂਦਾ, ਤਾਂ ਤੁਸੀਂ ਪਹਿਲੀ ਵਾਰੀ ਫੈਮਿਲੀ ਲੈ ਆਏ ਹੋ, ਇਹ ਕਿੱਦਾਂ ਜ਼ੇਨ 'ਚ ਆਇਆ ਤੁਹਾਡੇ? ਨਹੀਂ, ਮੈਂ ਕਿਤੇ ਵੀ ਜਾਵਾਂ ਨਾ ਤੇ ਮੈਂ ਸਾਰੀ ਫੈਮਿਲੀ ਲੈ ਕੇ ਜਾਂਦਾ ਵਾਂ। ਮੈਂ ਇਕੱਲਾ ਨਹੀਂ ਕਿਤੇ ਵੀ ਗਿਆ, ਕਿਉਂਕਿ ਜ਼ਰੂਰੀ ਆ, ਕਿਉਂਕਿ ਫੈਮਿਲੀ ਤੋਂ ਬਗੈਰ ਆਪਾਂ ਤਾਂ ਕਿਸੇ ਜੋਗੇ ਵੀ ਨਹੀਂ ਆ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਸੰਸਾਰ ਨੂੰ ਇਹੋ ਹੀ ਉਪਦੇਸ਼ ਦਿੱਤਾ ਸੀ, ਸੱਭੇ ਸਾਂਝੇ ਵੱਲ, ਤੇ ਸਾਰਿਆਂ ਨੂੰ ਕਿਹਾ ਸੀ ਸਾਰੀ ਫੈਮਿਲੀ ਪਰਿਵਾਰ ਲੈ ਕੇ ਆਪਾਂ ਦਰਸ਼ਨਦਾਰੇ ਕਰੀਏ ਜੀ। ਅਤੇ ਸਾਨੂੰ ਬਹੁਤ ਕੀ ਲੈ ਕੇ ਦਿੱਤਾ ਜੀ ਇਹਨਾਂ ਨੂੰ ਇੱਥੋਂ ਫਿਰ ਕਰਤਾਰਪੁਰ ਸਾਹਿਬ ਤੋਂ, ਪਾਕਿਸਤਾਨ ਤੋਂ? ਬਸ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਕੇ ਚੱਲੇ ਜੀ। ਲੈ ਕੇ ਖੁਸ਼ੀਆਂ ਤਾਂ ਲੈ ਕੇ ਚੱਲੇ ਹੋ, ਕੋਈ ਸ਼ੋਪਿੰਗ ਕੀਤੀ ਹੈ? ਸ਼ੋਪਿੰਗ ਕੀ ਕਰਨੀ, ਸ਼ੋਪਿੰਗ ਬਸ ਮਾੜੀ ਮੋਟੇ ਇੱਥੇ ਤੁਹਾਡਾ ਡਰਾਈ ਫਰੂਟ ਸਸਤਾ ਥੋੜ੍ਹਾ ਉਹ ਲਿਆ, ਹੋਰ ਨਹੀਂ ਕੋਈ ਜ਼ਿਆਦਾ ਲਿਆ ਹੈ। ਅੱਛਾ, ਬਾਕੀ ਚੀਜ਼ਾਂ ਮਹਿੰਗੀਆਂ ਨੇ? ਨਹੀਂ, ਠੀਕ ਹੈ, ਬਾਕੀ ਤਕਰੀਬਨ ਠੀਕ ਆ। ਪਰ ਜ਼ਿਆਦਾ ਆਪਾਂ ਕੀ ਸ਼ੋਪਿੰਗ ਕਰਨ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਆਏ ਆ। ਜ਼ਿਆਦਾ ਮਨ ਤਾਂ ਨਹੀਂ ਆ, ਚਲੋ ਭੈਣਾਂ ਨਾਲ ਬੀਬੀਆਂ ਦਾ ਵਿਚਾਰ ਹੈ ਲੈਣ ਦਾ। ਸਾਡਾ ਮੇਰਾ ਮਨ ਤਾਂ ਆ ਵੀ ਚਲੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਆਏ, ਜ਼ਿਆਦਾ ਤੋਂ ਜ਼ਿਆਦਾ ਟਾਈਮ ਗੁਰੂ ਸਾਹਿਬ ਦੇ ਚਰਨਾਂ 'ਚ ਗੁਜ਼ਾਰੀਏ ਅਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਪਾਂ, ਕਿਉਂਕਿ ਜੋ ਅਸੀਂ ਲਾਹ ਲੈਣ ਆਏ ਆ ਸਾਨੂੰ ਲਾਹ ਮਿਲੇ, ਗੁਰੂ ਸਾਹਿਬ ਜੀ ਦੀਆਂ ਸਾਨੂੰ ਸੀਸਾਂ ਮਿਲਣ। ਕਿਉਂਕਿ ਅਸੀਂ ਬੜੇ ਚਿਰ ਦੇ ਵਿਛੜੇ ਸੀ, ਬੜੇ ਚਿਰ ਬਾਅਦ ਚਾਹਤ ਸੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੀਦਾਰ ਦੇ, ਕਿਉਂਕਿ ਲੰਮਾ ਸਮਾਂ ਗੁਰੂ ਨਾਨਕ ਪਾਤਸ਼ਾਹ 18 ਸਾਲ ਗੁਰੂ ਸਾਹਿਬ ਨੇ ਇਸ ਧਰਤੀ 'ਤੇ ਗੁਜ਼ਾਰੇ ਆ। ਖੇਤੀ ਕੀਤੀ ਆ, ਵੰਡ ਜਪੋ, ਨਾਮ ਜਪੋ, ਕਿਰਤ ਕਰਨ ਦੀ ਸੱਚੇ ਪਾਤਸ਼ਾਹ ਨੇ ਇੱਥੇ ਬਖਸ਼ਿਸ਼ਾਂ ਕੀਤੀਆਂ ਹਨ, ਬੜੀਆਂ ਵਡਿਆਈਆਂ ਇੱਥੇ ਇਸ ਥਾਂ 'ਤੇ ਬੜਾ ਹੀ ਭਾਗ ਆ। ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਨਾ, ਜਿਸ ਤਰ੍ਹਾਂ ਤੁਹਾਡਾ ਮੱਕਾ ਨਾ, ਜਿਸ ਤਰ੍ਹਾਂ ਤੁਸੀਂ ਮੱਕੇ ਨੂੰ ਆਪਣਾ ਮੰਨਦੇ ਨਾ ਮੁਸਲਮਾਨ ਭਾਈਚਾਰਾ, ਉਸੇ ਤਰ੍ਹਾਂ ਇਹ ਸਾਡਾ ਮੱਕਾ ਵਾ ਪਾਕਿਸਤਾਨ ਦੇ ਵਿੱਚ। ਅਸੀਂ ਇਸ ਤੋਂ ਵਿਛੜੇ ਬੜੇ ਵਾਂਝੇ ਹਾਂ। ਅਸੀਂ ਤਾਂ ਪਾਕਿਸਤਾਨ ਦੇ ਗੁਜ਼ਾਰਿਸ਼ ਕਰਦੇ ਹਾਂ ਇੰਡੀਆ ਸਰਕਾਰ ਨੂੰ, ਸਾਰਿਆਂ ਨੂੰ, ਵੀ ਇਹ ਲਾਂਘੇ ਬੰਦ ਕਰਕੇ ਖੁੱਲ੍ਹੇ ਦਰਸ਼ਨ ਨਨਕਾਣਾ ਸਾਹਿਬ, ਪੰਜਾ ਸਾਹਿਬ ਖੁੱਲ੍ਹੇ ਦਰਸ਼ਨਦਾਰੇ ਬਖਸ਼ਣ। ਕਿਉਂਕਿ ਸੰਗਤਾਂ ਬੜੀਆਂ ਤਾਵਲੀਆਂ, ਕਿਉਂਕਿ ਹਰ ਸਾਡੀ ਸਵੇਰੇ ਸ਼ਾਮ ਅਰਦਾਸ ਹੁੰਦੀ ਹੈ ਗੁਰਦੁਆਰਾ ਸਾਹਿਬ, ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਸਾਰਿਆਂ ਦੇ ਖੁੱਲ੍ਹੇ ਦਰਸ਼ਨਦਾਰ ਬਖਸ਼ਣ ਗੁਰੂ ਸਾਹਿਬ ਨੇ। ਪਰ ਆਹ ਬਖਸ਼ ਬਹੁਤ ਵੱਡੀ ਕੀਤੀ ਹੈ ਜੋ ਪਾਕਿਸਤਾਨ ਨੇ, ਇਹ ਸਾਨੂੰ ਰਸਤਾ ਖੋਲ੍ਹ ਕੇ ਦਰਸ਼ਨਦਾਰੇ ਬਖਸ਼ੇ ਖੁੱਲ੍ਹੇ। ਕਿਉਂਕਿ ਹੁਣ ਵੇਖੋ, ਪਰ ਮਨ ਕਰ ਰਿਹਾ ਕਿ ਇੱਥੋਂ ਜਾਣ ਨੂੰ ਮਨ ਨਹੀਂ ਕਰ ਰਿਹਾ, ਜੀ ਕਰ ਰਿਹਾ ਵੀ ਇੱਥੇ ਸਾਡਾ ਰਹਿ ਪਵੋ। ਤੁਸੀਂ ਇਹੀ ਰੱਖ ਲੈਣੇ, ਤੁਹਾਨੂੰ ਰਹਿ ਤਾਂ ਪਈ ਹੈ, ਪਰ ਜਿਹੜੀਆਂ ਸਰਕਾਰਾਂ ਵਾ ਸਰਕਾਰਾਂ ਨੇ ਵੱਧੇ, ਅਸੀਂ ਸਮਾਂ ਹੀ ਇੱਕ ਦਿਨ ਦਾ ਮਿਲਿਆ ਸਾਨੂੰ, ਕਿਉਂਕਿ ਅਸੀਂ ਚਾਹੁੰਦੇ ਹਾਂ ਨਹੀਂ, ਕਿਉਂਕਿ ਸਮਾਂ ਸਾਈਂ ਗੁਜ਼ਾਰੀਏ ਇੱਥੇ ਲੰਮਾ। ਘੱਟੋ ਘੱਟ ਜਦੋਂ ਆਏ ਹਾਂ ਤਾਂ 10-15 ਦਿਨ ਰੁਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਰਹੀਏ। ਪਰ ਚਲੋ ਗੁਰੂ ਸਾਹਿਬ ਨੇ ਜੋ ਹੁਕਮ ਹੈ ਉਹਦੇ ਹੁਕਮ 'ਚ ਰਹਿਣਾ ਪੈਣਾ। ਭਾਈ ਸਾਹਿਬ ਦਾ ਦਿਲ ਕਰ ਰਿਹਾ ਹੈ ਕਿ ਅਸੀਂ ਇੱਥੇ ਰਹੀਏ, ਔਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਰਾਹ ਜਿਹੜੇ ਖੋਲ੍ਹਣ, ਆਸਾਨੀਆਂ ਪੈਦਾ ਕਰਨ ਤਾਂ ਕਿ ਰਹਿ ਸਕਣ ਇੱਥੇ ਆਣ ਕੇ ਆਪਣਿਆਂ ਦੇ ਕੋਲ। ਔਰ ਭਾਈ ਸਾਹਿਬ ਦੇ ਘਰ ਵਾਲੇ ਵੀ ਆਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨੇ ਆ, ਕਿਉਂਕਿ ਬਾਅਦ 'ਚ ਗੁੱਸੇ ਨਾ ਕਿਤੇ ਹੋ ਜਾਣੇ ਇਹਨਾਂ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ? ਕਿੰਨਾ ਸਕੂਨ ਮਹਿਸੂਸ ਹੋ ਰਿਹਾ?
ਬਹੁਤ ਜ਼ਿਆਦਾ ਅਸੀਂ ਤਾਂ ਆਪਣੇ ਮੂੰਹ ਬਿਆਨ ਨਹੀਂ ਕਰਕੇ ਦੱਸ ਸਕਦੇ, ਕਿਉਂਕਿ ਸਾਨੂੰ ਪਤਾ ਵਾ ਇਹ ਸਾਡਾ ਸਥਾਨ ਬਹੁਤ ਵੱਡਾ ਵਾ ਤੇ ਅਸੀਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਜਿਨ੍ਹਾਂ ਜੇ ਅਸੀਂ ਇੱਥੇ ਆ ਕੇ ਮਤਲਬ ਗੁਰੂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕੀਤੇ। ਸਾਨੂੰ ਸਭ ਅੱਗੇ ਤੋਂ ਆਉਂਦੇ ਰਹੋਗੇ ਫਿਰ ਐਤਕੀ ਹੁਣ? ਹਾਂਜੀ ਜੀ, ਅੱਗੇ ਤੋਂ ਜ਼ਰੂਰ, ਸ਼ਾਇਦ ਹੋ ਸਕਦਾ ਅਗਲੇ ਮਹੀਨੇ ਫੇਰ ਆ ਜਾਈਏ ਜੇ ਖੁੱਲ੍ਹਾ ਰਵੇ ਤੇ। ਇਹ ਨਹੀਂ ਆ, ਕਿਉਂਕਿ ਸਾਨੂੰ ਬਹੁਤ ਸਕੂਨ ਮਿਲਿਆ ਇੱਥੇ ਆ ਕੇ। ਚਲੋ ਆਉਂਦੇ ਰਹੋ ਅੱਗੇ ਤੋਂ। ਤੇ ਜਿਹੜੇ ਲੋਕ ਹਲੇ ਤੱਕ ਆਏ ਨਹੀਂ ਗਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹ ਵੀ ਆਉਣ, ਵਿਚਾਰੇ ਕਈ ਵਾਂਝੇ ਆ ਜਿਨ੍ਹਾਂ ਦੇ ਪਾਸਪੋਰਟ ਨਹੀਂ ਹੈਗੇ, ਜਿਸ ਤਰ੍ਹਾਂ ਮੇਰੇ ਸਿਸਟਰ ਵਗੈਰਾ ਹੀ ਆ, ਉਹਨਾਂ ਦੇ ਪਾਸਪੋਰਟ ਵਗੈਰਾ ਨਹੀਂ ਹੈਗੇ, ਵਿਚਾਰੇ ਬਹੁਤ ਤਰਸਦੇ ਆ ਸੰਗਤ ਕਿ ਸਾਨੂੰ ਆਧਾਰ ਕਾਰਡ 'ਤੇ ਹੀ ਜਿਸ ਤਰ੍ਹਾਂ ਜਾਣ ਦੇਣ। ਤੇ ਇਹ ਚਾਹੀਦਾ ਵਾ, ਚਲੋ ਅਸੀਂ ਤਾਂ ਇਹ ਗੱਲ ਕਹਿੰਦੇ ਕਿ ਸਾਡਾ ਮਤਲਬ ਕਿ ਜੋ ਵੀ ਹੈ ਉਹਨਾਂ ਨੂੰ ਕਰਨਾ ਚਾਹੀਦਾ ਵਾ, ਜਦੋਂ ਜਿਸ ਤਰ੍ਹਾਂ ਪਾਸਪੋਰਟ ਤੋਂ ਬਗੈਰ ਇੱਥੇ ਭੇਜਣਾ ਚਾਹੀਦਾ, ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਣੇ ਚਾਹੀਦੇ ਆ ਸੰਗਤ। ਚਲੋ ਇਹ ਸਾਡੇ ਨਾਲ ਇਹਨਾਂ ਦੇ ਬੇਟੀ ਜੀ ਵੀ ਮੌਜੂਦ ਨੇ, ਉਹ ਕਹਿ ਰਹੇ ਕਿ ਮੈਂ ਤਾਂ ਰਹਿਣਾ ਹੀ ਇੱਥੇ ਹੈ, ਜਿੱਦ ਕਰ ਰਹੇ ਇਹਨਾਂ ਨਾਲ। ਉਹਨਾਂ ਨੂੰ ਵੀ ਪੁੱਛ ਲੈਂਦੇ, ਤੁਸੀਂ ਇੱਥੇ ਰਹਿਣਾ ਵਾ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਮਤਲਬ ਮੈਨੂੰ ਬਹੁਤ ਚੰਗਾ ਲੱਗ ਰਿਹਾ ਇੱਥੇ ਆਣ ਕੇ। ਦਿਲ ਕਰ ਰਿਹਾ ਕਿ ਇੱਥੇ ਸਟੇ ਕਰੀਏ, ਬਾਬਾ ਜੀ ਦੇ ਘਰੇ ਰੁਕੀਏ, ਸੇਵਾ ਕਰੀਏ ਉਹਨਾਂ ਦੇ, ਤੇ ਬਹੁਤ ਚੰਗਾ ਲੱਗ ਰਿਹਾ। ਸਾਰੇ ਬਹੁਤ ਵਧੀਆ ਨੇ, ਬਹੁਤ ਵਧੀਆ ਲੱਗ ਰਿਹਾ ਹੈ। ਚਲੋ ਬਹੁਤ ਸ਼ੁਕਰੀਆ ਇਹ ਗੱਲਬਾਤ ਕਰਨ ਲਈ। ਤੁਸੀਂ ਸਾਰੇ ਅੱਗੇ ਤੋਂ ਪਾਸਪੋਰਟ ਤੇ ਵੀਜ਼ਾ ਲਵਾ ਕੇ ਵਾਗੇ ਥਾਣੀ ਆਓ ਤੇ ਆਣ ਕੇ 10 ਦਿਨ ਇੱਥੇ ਰਹੋ, ਦਰਸ਼ਨ ਦੀਦਾਰੇ ਕਰੋ ਖੁੱਲ੍ਹੇ। ਤਾਂ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਜੀ ਰੱਬ ਰਾਖਾ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।